ਇਸ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਕਰਦੇ ਹਾਂ ਜੀ। ਡਾਕਟਰ ਸਾਹਿਬ, ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਦਰਬਾਰ ਸਾਹਿਬ ਗਏ ਸੀਗੇ ਮੱਥਾ ਟੇਕਣ ਜੀ, ਤੇ ਉੱਥੇ ਉਹਨਾਂ ਨੇ ਬਿਆਨ ਦਿੱਤਾ ਕਿ ਇਹ ਜਿਹੜੀ ਪੰਜਾਬ ਦਾ ਮਾਹੌਲ ਬਣਿਆ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ, ਇਹ ਸਾਰੇ ਮਾਹੌਲ ਦੇ ਪਿੱਛੇ ISI ਦਾ ਹੱਥ ਹੈ। ਤੇ ਨਾਲ ਹੀ ਜਿਹੜੀਆਂ ਡਿਵੈਲਪਮੈਂਟ ਸਰਬੱਤ ਖਾਲਸਾ ਦੇ ਹਵਾਲੇ ਨਾਲ ਹੋਈਆਂ ਨੇਗੀਆਂ, ਉਹਦੇ ਬਾਰੇ ਉਹਨਾਂ ਕਿਹਾ ਕਿ ਇਹ ਜਿਹੜੇ ਸਾਬਕਾ ਦਹਿਸ਼ਤਗਰਦ ਨੇ, ਇਹ ਸਾਰੇ ਇਕੱਠੇ ਹੋਏ ਨੇ ਪੰਜਾਬ ਦਾ ਮਾਹੌਲ ਵਿਗਾੜਨ ਲਈ। ਮਤਲਬ ਉਹਨਾਂ ਨੇ ਸਾਰੀਆਂ ਪੰਥਕ ਧਿਰਾਂ ਨੂੰ ਦਹਿਸ਼ਤਗਰਦੀ ਦੇ ਨਾਮ ਹੇਠ ਲੇਬਲ ਦੇ ਦਿੱਤਾ ਇੱਕ, ਜਿੱਥੇ ਕਿ ਪਹਿਲਾਂ ਉਹ ਆਪ ਵੀ ਮੋਰਚਿਆਂ ਦੇ ਵਿੱਚ ਅਕਾਲੀ ਦਲ ਸਾਰਾ ਸ਼ਾਮਲ ਸੀਗੇ। ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਤੁਹਾਡੇ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਦੋ ਤਿੰਨ ਅਨਾਉਂਸਮੈਂਟਸ ਨੇ ਜ਼ਰੂਰੀ ਉਹ ਕਰਨੀਆਂ ਚਾਹੁੰਦਾ, ਤਾਂ ਕਿ ਸਾਡੇ ਦਰਸ਼ਕ ਜਿਹੜੇ ਨੇ ਉਹ ਪੂਰੇ ਜਾਗਰੂਕ ਰਹਿਣ। ਜਿਵੇਂ ਅਸੀਂ ਪਹਿਲਾਂ ਵੀ ਦੱਸਿਆ ਸੀ ਕਿ ਯੂਬਾ ਸਿਟੀ ਪੈਰੇਡ ਜਿਹੜੀ ਹੈ ਆਲਮੋਸਟ ਥਰਸਡੇ ਥਰੂ ਸੰਡੇ 4-5 ਦਿਨ ਸਾਡੀ ਪੂਰੀ ਟੀਮ ਨੇ ਉਹਨੂੰ ਕਵਰ ਕੀਤਾ ਜੀ। ਸੋ ਜਿਹੜੇ ਉਸ ਨੂੰ ਲਾਈਵ ਕਵਰੇਜ ਨੂੰ ਨਹੀਂ ਦੇਖ ਸਕੇ, ਉਹਨਾਂ ਦੀ ਇਹ ਮੰਗ ਵੀ ਸੀ, ਔਰ ਸਾਡਾ ਵੈਸੇ ਵੀ ਪੈਟਰਨ ਹੁੰਦਾ ਕਿ ਇਸ ਨੂੰ ਜਿਹੜਾ ਸਾਨੂੰ ਵੀ ਉਸ ਦੀਆਂ ਗਲਿੰਪਸਸ ਦਿਖਾਈਆਂ ਜਾਣ। ਇਹ ਕਾਫੀ ਮਿਹਨਤ ਦਾ ਕੰਮ ਹੁੰਦਾ ਹੈ, ਉਹਨੂੰ ਤੁਸੀਂ ਐਡਿਟ ਕਰਦੇ ਹੋ, ਔਰ ਹੋਰ ਬਹੁਤ ਸਾਰੀ ਐਕਟੀਵਿਟੀ ਇਹਨਾਂ ਦਿਨਾਂ ਚੱਲ ਰਹੀ ਸੀ। ਸੋ ਅਸੀਂ ਥੋੜਾ ਜਿਹਾ ਲੇਟ ਹੋਏ ਹਾਂ, ਪਰ ਫਾਈਨਲੀ ਸਾਡੀ ਟੈਕਨੀਕਲ ਟੀਮ ਨੇ ਉਸ ਸਾਰੇ ਚੋਂ ਦਾ ਬੈਸਟ 3 ਘੰਟੇ ਦਾ ਜਿਹੜਾ ਪਾਰਟ ਹੈ ਉਸ ਨੂੰ ਕੱਢਿਆ। ਔਰ ਸੰਡੇ ਯਾਨੀ ਕਿ ਡੇ ਆਫਟਰ ਟੂਮੋਰੋ, ਅੱਜ ਫਰਾਈਡੇ, ਸ਼ਾਮ ਨੂੰ 9 ਵਜੇ ਤੋਂ 12 ਵਜੇ ਤੱਕ ਈਸਟ ਕੋਸਟ ਟਾਈਮ, ਜਿਹੜਾ ਕਿ ਵੈਸਟ ਕੋਸਟ ਤੇ ਜਿਹੜਾ ਹੈ ਉਹ 6 ਤੋਂ 9 ਹੋਏਗਾ, ਇਹ 3 ਘੰਟੇ ਦੀ ਪੈਰੇਡ ਜਿਹੜੀ ਹੈ ਇਹ ਦਿਖਾਈ ਜਾਏਗੀ। ਦੂਸਰੀ, ਕੱਲ ਬਾਬਾ ਗੁਰਦੁਆਰਾ ਬਾਬਾ ਮਕੜ ਸ਼ਾਹ ਲੋਬਾਣਾ ਸਿੱਖ ਸੈਂਟਰ ਵੱਲੋਂ ਸਾਲਾਨਾ ਨਗਰ ਕੀਰਤਨ, ਜਿਹੜਾ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਯਾਦ ਨੂੰ ਸਮਰਪਿਤ ਹੁੰਦਾ ਜੀ, ਉਹ ਜਿਹੜਾ ਹੈ ਉਹ ਕੱਢਿਆ ਜਾਏਗਾ। ਔਰ ਉਸ ਨੂੰ ਸਾਡੀ ਜਿਹੜੀ ਫੁੱਲ ਟੀਮ ਕਵਰ ਕਰੇਗੀ, ਬੂਥ ਵੀ ਹੋਏਗਾ, ਔਰ ਮੈਨੂੰ ਵੀ ਉਹਨਾਂ ਨੇ ਮੈਨੇਜਮੈਂਟ ਨੇ ਐਜ਼ ਏ ਗੈਸਟ ਸਪੀਕਰ ਇਨਵਾਈਟ ਕੀਤਾ ਹੋਇਆ ਜੀ। ਸੋ ਉਹਨਾਂ ਦਾ ਟਾਈਮਿੰਗ ਜਿਹੜੀ ਹੈ ਯੂਜੂਅਲੀ ਨਗਰ ਕੀਰਤਨ ਦੀ 11 ਵਜੇ ਦੇ ਨੇੜੇ ਤੇੜੇ ਹੁੰਦੀ ਹੈ, ਦੀਵਾਨ 10 ਵਜੇ ਤੋਂ ਚੱਲਦਾ ਹੁੰਦਾ। ਸੋ ਜਿਹੜੇ ਵੀ ਲੋਕਲ ਵੀਰ ਭੈਣ ਆ ਸਕਦੇ ਨੇ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰਨ। ਐਤਵਾਰ ਯਾਨੀ ਕਿ ਡੇ ਆਫਟਰ ਟੂਮੋਰੋ ਇੱਕ ਜਿਹੜਾ ਗੁਰਦੁਆਰਾ ਸੰਤ ਸਾਗਰ, ਜਿੱਥੇ ਬਾਬਾ ਸੱਜਣ ਸਿੰਘ ਨੇ ਕਦੇ ਹਜ਼ੂਰੀ ਰਾਗੀ ਰਹੇ ਹਰਮੰਦਰ ਸਾਹਿਬ ਦੇ, ਉਹਨਾਂ ਨੇ ਇੱਕ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਹੀ ਸਮਰਪਿਤ ਪ੍ਰੋਗਰਾਮ ਉਲੀਕੇ ਨੇ। ਉਹਨਾਂ ਦੇ ਵਿੱਚ ਇੱਕ ਪ੍ਰੋਗਰਾਮ ਉਹਨਾਂ ਨੇ ਸੈਮੀਨਾਰ ਦਾ, ਕਿਉਂਕਿ ਉਹਨਾਂ ਦੀ ਇਹ ਚਾਹਨਾ ਸੀ ਸਾਰੀ ਮੈਨੇਜਮੈਂਟ ਦੀ ਕਿ ਅਸੀਂ ਆਪਣੇ ਲੋਕਾਂ ਨਾਲ ਤਾਂ ਗੁਰਦੁਆਰੇ 'ਚ ਗੱਲਬਾਤ ਕਰਦੇ ਹਾਂ, ਪਰ ਗੈਰ ਸਿੱਖਾਂ ਦੇ ਲਈ ਵੀ ਔਰ ਯੰਗਸਟਰਸ ਲਈ ਖਾਸ ਤੌਰ ਤੇ ਕੋਈ ਸੈਮੀਨਾਰ ਟਾਈਪ ਸੈਟਿੰਗ ਹੋਏ। ਸੋ ਉਹਨਾਂ ਨੇ ਜਿਹੜਾ ਚਰਚ ਆਫ ਸੇਂਟ ਗ੍ਰੈਗਰੀ, ਇਸ ਦੇ ਵਿੱਚ ਵੱਡਾ ਇੱਕ ਹਾਲ ਲੈ ਕੇ ਜਿਹਦੇ 400-500 ਦੀ ਕੈਪੈਸਿਟੀ ਹੈ, ਔਰ ਉਹ ਉਹਨਾਂ ਦੇ ਪ੍ਰਬੰਧਕ ਔਰ ਉਹਨਾਂ ਦਾ ਫਲਾਇਰ ਵੀ ਦੱਸਦਾ ਹੈ ਕਿ ਉਹਨਾਂ ਨੇ ਬਹੁਤ ਸਾਰੇ ਹੋਰ ਵੀ ਗੈਸਟ ਸੱਦੇ ਨੇ ਆਨਰ ਕਰਨ ਦੇ ਲਈ। ਔਰ ਉਹਦੇ 'ਚ ਉਹਨਾਂ ਨੇ ਜਿਹੜਾ ਇੱਕ ਟੌਪਿਕ, ਜਿਸ ਦੇ ਜਿਹੜਾ ਚਰਚ ਆਫ ਸੇਂਟ ਗ੍ਰੈਗਰੀ, ਮੈਂ ਪਹਿਲਾਂ ਐਡਰੈਸ ਦੇ ਦਿਆਂ, 22420 88th ਐਵਨਿਊ ਬੈਲੇਰੋਜ਼ 11426 ਦੇ ਉੱਤੇ, ਔਰ ਜਿਹੜਾ ਕੰਟੈਕਟ ਨੰਬਰ ਹੈ 7183434846 ਜੀ। ਇਸ ਜਿਹੜਾ ਸੈਮੀਨਾਰ ਟਾਈਮਿੰਗ ਹੈ ਉਹ ਸ਼ਾਮ ਨੂੰ 4 ਤੋਂ 7 ਹੈ, ਔਰ ਉਹਦੇ ਜਿਹੜਾ ਸੈਮੀਨਾਰ ਦਾ ਮੇਨ ਟੌਪਿਕ ਹੈ ਉਹਨਾਂ ਦਾ ਯੂਨੀਵਰਸਲ ਮੈਸੇਜ ਆਫ ਗੁਰੂ ਨਾਨਕ ਸਾਹਿਬ। ਔਰ ਉਸ ਦੇ ਵਿੱਚ ਮੈਨੂੰ ਵੀ ਉਹਨਾਂ ਨੇ ਐਜ਼ ਏ ਸਪੀਕਰ ਪੈਨਲਿਸਟ ਸੱਦੇ। ਮੇਰਾ ਟੌਪਿਕ ਹੈ ਗੁਰੂ ਨਾਨਕ ਸਾਹਿਬ's ਡਾਇਲੋਗ ਵਿਦ ਅਦਰ ਰਿਲੀਜੀਅਸ ਲੀਡਰਸ। ਸੋ ਅਸੀਂ ਇਹ ਜ਼ਰੂਰ ਗੁਜ਼ਾਰਿਸ਼ ਕਰਾਂਗੇ ਆਪਣੇ ਜਿਹੜੇ ਵੀ ਟਰਾਈ ਸਟੇਟ ਦੇ ਵੀਰ ਭੈਣਾਂ ਆ ਸਕਦੇ ਨੇ ਕਿ ਇਸ ਸੈਮੀਨਾਰ ਦੇ ਵਿੱਚ ਜ਼ਰੂਰ ਸ਼ਮੂਲੀਅਤ ਕਰਨ, ਕਿਉਂਕਿ ਇਹ ਇੱਕ ਮੌਕਾ ਵੀ ਹੁੰਦਾ। ਔਰ ਮੈਂ ਹਮੇਸ਼ਾ ਸਮਝਦਾ ਹਾਂ ਵੀ ਜਿਹੜੀ ਸੈਟਿੰਗ ਡਿਸਕਸ਼ਨ ਦੀ ਹੁੰਦੀ ਹੈ, ਔਰ ਇਹ ਗੁਰੂ ਨਾਨਕ ਸਾਹਿਬ ਦਾ ਵੀ ਜਿਹੜਾ ਸਟਾਈਲ ਸੀ, ਤਰੀਕਾ ਸੀ, ਉਹ ਡਾਇਲੋਗ ਸੀ। ਸੋ ਇਸ ਦੇ ਵਿੱਚ ਸ਼ਮੂਲੀਅਤ ਕਰਨ। ਹੁਣ ਤੁਹਾਡਾ ਸਵਾਲ ਕਿ ਸੁਖਬੀਰ ਬਾਦਲ ਦਾ ਨਵਾਂ ਯੱਕੜ, ਵੈਸੇ ਤਾਂ ਹੁਣ ਮੈਂ ਉਹਦਾ ਨਾਂ ਲੈ ਦਿੱਤਾ, ਨਹੀਂ ਤਾਂ ਬਹੁਤੇ ਤਾਂ ਸੁੱਖਾ ਅਮਲੀ ਦਾ ਫਿਰ ਉਹ ਯੱਕੜ ਨਹੀਂ ਸੀ ਹੋਣਾ, ਫਿਰ ਨਵਾਂ ਲਤੀਫਾ, ਕਿਉਂਕਿ ਅਮਲੀ ਆ ਖਾਸ ਤੌਰ ਤੇ ਜਿਹੜੇ ਰੈਗੂਲਰ ਅਮਲੀ ਨੇ ਜਿਵੇਂ ਇਹ ਹੈ, ਸੋ ਉਹ ਜਦੋਂ ਫੀਮ ਲੈਂਦੇ ਨੇ ਤੇ ਇੱਕ ਬੜੀ ਫਨੀ ਜਿਹੀ ਟਿਕਲਿੰਗ ਵੀ ਹੁੰਦੀ ਹੈ ਤੇ ਇੱਕ ਕਾਈਂਡ ਆਫ ਹੈਲੂਸੀਨੇਸ਼ਨ ਵੀ ਹੁੰਦੀ ਹੈ। ਇਸ ਲਈ ਅਮਲੀਆਂ ਦੇ ਲਤੀਫੇ ਇਸ ਲਈ ਮਸ਼ਹੂਰ ਨੇ
ਕਿ ਉਹਨਾਂ ਨੂੰ ਬੜੀਆਂ ਫਨੀ ਗੱਲਾਂ ਸੁਝਦੀਆਂ ਨੇ ਔਰ ਬਾਕੀ ਜਿਹੜੇ ਨੇ ਫਿਰ ਉਹ ਵੀ ਫਿਰ ਕਹਿਣਗੇ ਫਲਾਣੇ ਅਮਲੀ ਆ ਦੱਸ ਭਾਈ ਕੀ ਹੈ, ਉਹ ਫਿਰ ਕੋਈ ਸੁਣਾਏਗਾ ਫਨੀ ਜਾਂ ਸਾਰੇ ਖਿੜਖਿੜਾ ਕੇ ਹੱਸ ਪੈਣਗੇ। ਸੋ ਮੇਰਾ ਖਿਆਲ ਹੈ ਵੀ ਇਸ ਵਿਚਾਰੇ ਸੁੱਖੇ ਅਮਲੀ ਨੂੰ ਤੁਰਿਆ ਵੀ ਦਰਬਾਰ ਸਾਹਿਬ ਹੈ, ਨਾਲ ਘਰ ਵਾਲੀ ਨੂੰ ਵੀ ਲਿਆਇਆ ਜਿਹੜੇ ਗਾਇਬ ਸੀ ਪਿਛਲੇ 4 ਮਹੀਨੇ ਤੋਂ। ਇੱਕ ਨਿਊਜ਼ ਸਟੋਰੀ ਸੀ ਮੀਡੀਆ ਦੇ ਵਿੱਚ ਕਿ ਹਰਸਿਮਰਤ ਬਾਦਲ ਐਂਡ ਪ੍ਰਕਾਸ਼ ਬਾਦਲ ਗਾਇਬ ਨਾ, ਬਾਦਲ ਨੇ ਆਪਣਾ ਜਨਤਾ ਦਰਬਾਰ ਲਾਇਆ ਜਿਸ ਜਨਤਾ ਦਰਬਾਰ ਨੂੰ ਇਹਨਾਂ ਨੇ ਈਵਨ ਸਿੱਖੀ, ਇਹ ਨਹੀਂ ਕਿ ਸਿੱਖੀ ਇੰਸਟੀਟਿਊਸ਼ਨਸ ਡਿਸਟਰੋਏ ਕੀਤੀਆਂ, ਸਿੱਖ ਵੋਕੈਬਲਰੀ ਜਿਹਨਾਂ ਹੁਣ ਮੈਂ ਜੇ ਕੋਈ ਕਿਸੇ ਨੂੰ ਮੇਰੇ ਸਾਹਮਣੇ ਕਹੇ ਜੀ ਇਹ ਫਲਾਣੇ ਦਾ ਸਾਹਿਬਜ਼ਾਦਾ ਹੈ ਤੇ ਮੈਂ ਉੱਥੇ ਹੀ ਇਤਰਾਜ਼ ਕਰ ਦਿੰਦਾ। ਮੈਂ ਕਹਿੰਦਾ ਜੀ ਬੇਸ਼ੱਕ ਸ਼ਬਦ ਇਹ ਫਾਰਸੀ ਚੋਂ ਆਇਆ ਹੈ, ਸਾਹਿਬਜ਼ਾਦੇ ਦਾ ਮਤਲਬ ਪੁੱਤਰ ਹੀ ਹੁੰਦਾ ਹੈ, ਪਰ ਸ਼ਹਿਜ਼ਾਦਾ ਕਹਿ ਦਿਓ, ਸਾਹਿਬਜ਼ਾਦਾ ਸਾਡੇ ਲਈ ਬਾਬਾ ਅਜੀਤ ਸਿੰਘ, ਜੁਝਾਰ ਸਿੰਘ, ਜ਼ੋਰਾਵਰ ਸਿੰਘ, ਫਤਿਹ ਸਿੰਘ ਲਈ ਹੈ, ਇਹ ਸ਼ਬਦ ਕਿਸੇ ਹੋਰ ਲਈ ਨਹੀਂ। ਜਿਵੇਂ ਹੁਣ ਕਾਇਦੇ ਆਜ਼ਮ ਹੈ ਬੇਸ਼ੱਕ, ਔਰ ਮੇਰੇ ਜਿਵੇਂ ਮੈਂ ਆਪਣੇ ਮਿੱਤਰ ਸ਼ੇਖ ਸਾਹਿਬ ਦਾ ਕਈ ਵਾਰ ਜ਼ਿਕਰ ਕਰਦਾ, ਉਹ ਕੋਈ ਹੋਰ ਇਸ ਦੇ ਲਈ ਇਸਤੇਮਾਲ ਕਰਦਾ, ਉਹ ਕਹਿੰਦਾ ਵੀ ਨਹੀਂ ਐਕਸਕਲੂਸਿਵ ਉਹਨਾਂ ਲਈ ਹੈ, ਕਿਉਂਕਿ ਇੱਕ ਨਾਂ ਦੇ ਨਾਲ ਜਿਹਨੇ ਜਸਟਿਸ ਕੀਤਾ ਹੁੰਦਾ ਹੈ ਉਹੀ ਪਾਰਟ ਹੁੰਦਾ ਹੈ। ਔਰ ਇਸੇ ਤਰ੍ਹਾਂ ਮੈਂ ਸਮਝਦਾ ਹਾਂ ਵੀ ਜਦੋਂ ਅਸੀਂ ਸੰਗਤ ਸ਼ਬਦ ਕਹਿੰਦੇ ਹਾਂ, ਸੰਗਤ ਗੁਰਸੰਗਤ ਹੈ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਨਾਲ ਜੁੜਿਆ ਹੋਇਆ ਹੈ, ਪਰ ਇਹਨਾਂ ਨੇ ਜਿਸ ਤਰੀਕੇ ਦੇ ਨਾਲ, ਔਰ ਇਹ ਬਾਦਲ ਨੇ ਪਿਛਲੀ ਸਰਕਾਰ ਦੇ ਵੇਲੇ ਇਸ ਸ਼ਬਦ ਨੂੰ ਸਿੱਖੀ ਦਾਇਰਾਕਾਰ ਦੇ ਬਰਾਬਰ ਲਿਆ ਕੇ ਖੜਾ ਕਰਕੇ ਜੋ ਆਪਣਾ ਪੈਸੇ ਵੰਡਣ ਦਾ ਕੰਮ ਕਰਦਾ ਹੈ ਜਾਂ ਬੰਦੇ ਪੱਟਣ ਦਾ ਕੰਮ ਕਰਦਾ ਹੈ, ਉਹਦਾ ਨਾਂ ਸੰਗਤ ਦਰਸ਼ਨ ਰੱਖਿਆ ਹੋਇਆ ਹੈ। ਸੋ ਮੈਂ ਸਮਝਦਾ ਵੀ ਕਿਸੇ ਸਿੱਖ ਇੰਸਟੀਟਿਊਸ਼ਨ ਨੇ, ਕਿਉਂਕਿ ਉਹ ਤਾਂ ਹੈ ਹੀ ਉਹਨਾਂ ਦੇ ਤਨਖਾਹੀਏ ਨੇ, ਜਿਹਦੇ ਬਾਵਜੂਦ ਕਿਸ ਕਿਸਮ ਦਾ ਹਾਲ ਜਥੇਦਾਰ ਦਾ ਔਰ ਦੂਜਿਆਂ ਦਾ ਘਰੋਂ ਨਿਕਲ ਨਹੀਂ ਰਹੇ ਹੋ ਰਿਹਾ, ਔਰ ਈਵਨ ਦੀਵਾਲੀ ਦੇ ਮੌਕੇ ਨਾ ਉਹ ਬਾਹਰ ਖਲੋ ਕੇ ਮੈਸੇਜ ਦੇ ਸਕਿਆ, ਨਾ ਪਹਿਲਾਂ ਆਇਆ, ਨਾ ਨਿਹੰਗ ਜਥੇਬੰਦੀਆਂ ਨੇ ਉਹਦੇ ਤੋਂ ਸਿਰ ਉਪਾਉ ਲਿਆ, ਤੇ ਉਹ ਅਜੇ ਵੀ ਆਦੇਸ਼ ਤੇ ਆਦੇਸ਼ ਕੇ ਜੀ ਐਂਟੀ ਨੈਸ਼ਨਲ ਤੇ ਫਲਾਣਾ ਤੇ ਅਕਾਲ ਤਖਤ ਦੀ ਸਰਵਉੱਚਤਾ ਨੂੰ ਘਟਾ ਰਹੇ ਨੇ ਔਰ ਦੂਜੇ ਨੂੰ ਕਰ ਰਹੇ ਨੇ। ਸੋ ਤੁਸੀਂ ਇਹਨਾਂ ਦਾ ਹੀ ਆਪਣਾ ਝੂਠ ਦੇਖੋ ਵੀ 2 ਦਿਨ ਪਹਿਲਾਂ ਇਹ ਕਹਿ ਰਿਹਾ ਜੀ ਵੀ ਇਹ ਤਾਂ ਕਾਂਗਰਸ ਨੇ ਹੀ ਕਰਵਾਇਆ, ਔਰ ਹੁਣ ਕਿਸ ਤਰੀਕੇ ਨਾਲ ਇਹਨਾਂ ਦਾ ਜ਼ਬਰ ਚੱਲ ਰਿਹਾ ਹੈ ਵੀ ਇਹਨਾਂ ਨੇ ਕੋਈ ਫੇਕ ਕਿਸਮ ਦੀ ਜਿਹੜੀ ਕਨਵਰਸੇਸ਼ਨ ਹੈ 2 ਕਾਂਗਰਸੀ ਲੀਡਰਾਂ ਦੇ ਵਿਚਕਾਰ, ਔਰ ਉਹਦੇ ਚ ਇੱਕ ਸਰਬੱਤ ਖਾਲਸਾ ਦੇ ਆਰਗੇਨਾਈਜ਼ਰ ਦਾ ਨਾਮ ਹੈ ਉਹ ਹੋਇਆ ਜੀ ਕਿ ਬੰਦੇ ਕਿਵੇਂ ਭੇਜਣੇ ਨੇ, ਮਤੇ ਕਿਵੇਂ ਡਿਸਕਸ ਹੋਣ, ਦਿਸ ਦੈਟ। ਉਹ ਉਹਨਾਂ ਨੇ ਜਿਵੇਂ ਆਫ ਦਾ ਰੈਕਰਡ ਸੋਸ਼ਲ ਮੀਡੀਆ ਤੇ ਰਿਲੀਜ਼ ਕਰਤੀ, ਵੀਡੀਓ ਅਪਲੋਡ ਕਰ ਦਿੱਤੀ, ਨਾਲ ਹੀ ਇਹ ਪ੍ਰੋਪੇਗੈਂਡਾ ਸ਼ੁਰੂ ਕਰਤਾ ਔਰ ਅਕਾਲੀ ਲੀਡਰਾਂ ਨੇ ਕਿਹਾ ਦੇਖੋ ਜੀ ਅਸੀਂ ਤਾਂ ਕਹਿੰਦੇ ਹੀ ਸੀ ਕਿ ਇਹ ਕਾਂਗਰਸ ਨੇ ਕੀਤਾ, ਕਿ ਜੀ ਇਹ ਦੇਖੋ ਜੀ ਕਾਂਗਰਸੀ ਉੱਥੇ ਕਿਵੇਂ ਗਿਆ, ਫਲਾਣਾ ਕਿਵੇਂ ਗਿਆ, ਰਿੱਕੀ ਜਿਹਨੇ ਰਿਜ਼ਾਈਨ ਕੀਤਾ ਕਾਂਗਰਸ ਉਹ ਕਿਵੇਂ ਮੌਜੂਦ ਹੋਇਆ। ਹੁਣ ਹਰਮਿੰਦਰ ਗਿੱਲ ਗਿਆ ਨਹੀਂ ਹੈ, ਪਰ ਜੇ ਤੁਸੀਂ ਭਾਵੇਂ ਫੇਕ, ਅੱਜ ਕੱਲ ਕਿਹੜਾ ਔਖਾ ਕੰਮ ਹੈ, ਕੰਪਿਊਟਰ ਮਿਸਚਿਫ ਜਿਹੜੀ ਹੈ, ਜਿਹਦੀ ਮਰਜ਼ੀ ਸ਼ਕਲ ਜਿਹਦੇ ਨਾਲ ਜੋੜ ਦਿਓ, ਸਿਰ ਕਿਸੇ ਦਾ ਲਾ ਦਿਓ, ਧੜ ਕਿਸੇ ਦਾ ਲਾ ਦਿਓ, ਆਵਾਜ਼ ਕਿਸੇ ਦੀ ਲਾ ਦਿਓ, ਜਾਂ ਜੇ ਤੁਹਾਡੀ ਆਵਾਜ਼ 'ਚ 1 ਘੰਟੇ ਦੀ ਰਿਕਾਰਡਿੰਗ ਹੈ ਤਾਂ ਸਾਰੇ ਵਰਡਸ ਤੁਸੀਂ ਕੰਪਿਊਟਰ ਨੂੰ ਕਮਾਂਡ ਦਿਓ, ਚੁਣ ਕੇ ਜਿਹੜਾ ਉਹਨਾਂ ਦਾ ਜੋ ਮਰਜ਼ੀ ਬਣਾ ਕੇ ਰੱਖ ਦੇ। ਅੱਛਾ, ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਵੀ ਜੇ ਇਹ ਕਨਵਰਸੇਸ਼ਨ ਓਰੀਜਨਲ ਹੈ ਤੇ ਫਿਰ ਰਿਕਾਰਡ ਕਿਹਨੇ ਕੀਤੀ? ਸੋ ਜ਼ਾਹਰ ਹੈ ਕਿ ਜਿਹੜੀਆਂ ਸਟੇਟ ਦੀਆਂ ਖੁਫੀਆ ਏਜੰਸੀਆਂ ਨੇ ਉਹ ਤੁਹਾਡੀ ਇਵਨ ਪ੍ਰਾਈਵੇਟ ਕਨਵਰਸੇਸ਼ਨ ਨੂੰ ਵੀ ਸੁਣ ਰਹੀਆਂ। ਸੋ ਉਸ ਜ਼ਿੰਮੇਵਾਰੀ ਤੋਂ ਬਚਣ ਲਈ ਉਹਨਾਂ ਨੇ, ਕਿਉਂਕਿ ਅਦਰਵਾਈਜ਼ ਇੰਨਾ ਹੀ ਕੌਨਫੀਡੈਂਸ ਹੁੰਦਾ ਤੇ ਫਿਰ ਆਫੀਸ਼ੀਅਲੀ ਰਿਲੀਜ਼ ਕਰਦੇ, ਫਿਰ ਕਹਿੰਦੇ ਜੇ ਕਿ ਅਸੀਂ ਆਰਡਰ ਲਿਆ ਹੋਇਆ। ਸੋ ਇੱਕ ਪਾਸੇ ਉਹ ਕਾਨੂੰਨ ਵਾਇਓਲੇਟ ਕੀਤਾ, ਦੂਜੇ ਪਾਸੇ ਤੁਸੀਂ ਕਹੀ ਜਾਓ ਜੀ ਕਾਂਗਰਸ ਨੇ ਕੀਤਾ, ਬੰਦੇ ਦਾ ਕਾਂਗਰਸ ਨੇ ਕਰਾਇਆ। ਹਰਮਿੰਦਰ ਗਿੱਲ ਕਹਿ ਰਿਹਾ ਸੀ ਜੀ, ਲਾਲੀ ਮਜੀਠੀਆ ਕਹਿ ਰਿਹਾ ਸੀ। ਹੁਣ ਜੇ ਕਾਂਗਰਸ ਨੇ ਕਰਵਾਇਆ ਤੇ ਇਹਦਾ ਮਤਲਬ ਕਾਂਗਰਸ ISI ਨੇ, ਹੁਣ ਸੁੱਖੇ ਅਮਲੀ ਦਾ ਜਿਹੜਾ ਦੂਜਾ ਆ ਗਿਆ ਕਿ ਜੀ ISI ਦਾ ਕੰਮ ਹੈ ਔਰ ਇਹ ਕਰਾਇਆ। ਹੁਣ ਜੇ ISI ਨੇ ਕਰਾਇਆ ਤੇ ਫਿਰ ਕਾਂਗਰਸ ਕਿੱਥੋਂ ਆ ਗਈ ਵਿੱਚ? ਕਿਉਂਕਿ ਹੁਣ ਤੀਜੀ ਸਟੇਟਮੈਂਟ ਫਿਰ ਜਿਹੜੀ ਲੰਬੀ ਚੌੜੀ ਹੈ ਕਿ ਜੀ ਸਾਬਕਾ ਦਹਿਸ਼ਤਗਰਦ ਇਹ ਇਕੱਠੇ ਹੋ ਗਏ, ਇਹ ਮੋਡਰੇਟ ਅਕਾਲੀ ਲੀਡਰਸ਼ਿਪ ਨੂੰ ਜਿਹੜਾ ਉਹ ਵਾਈਪ ਆਊਟ ਕਰਨਾ ਚਾਹੁੰਦੇ ਨੇ, ਅਸੀਂ ਬਿਲਕੁਲ ਟੋਲਰੇਟ ਨਹੀਂ ਕਰਾਂਗੇ, ਅਸੀਂ ਇਹ ਇਵੇਂ ਹੀ ਹੈ ਜਿਵੇਂ ਅਮਲੀ ਜਿਹੜਾ ਹੈ ਉਹਨਾਂ ਦੇ ਜਿਹੜੇ ਲਤੀਫਿਆਂ ਚੋਂ ਇੱਕ ਹੁੰਦਾ ਹੈ ਕਿ ਜੀ ਸਾਈਕਲ ਤੇ ਜਾ ਰਿਹਾ ਸੀ, ਉਹ ਡਿੱਗ ਪਿਆ, ਉਲਟਾ ਹੋ ਕੇ ਡਿੱਗਿਆ ਕਿਸੇ ਟੋਏ 'ਚ ਤੇ ਆਪਣੀ ਉਹ ਲੱਤਾਂ ਲਾਈ ਗਿਆ, ਸਵੇਰ ਤੱਕ ਬੈਠਾ, ਫਿਰ ਕਹਿੰਦਾ ਇੰਨਾ ਚਲਾਇਆ ਸਾਈਕਲ, ਇੰਨਾ ਚਲਾਇਆ ਅਜੇ ਪਿੰਡ ਨਹੀਂ ਆਇਆ, ਉਹ ਸਵੇਰੇ ਉੱਠ ਕੇ ਉਹ ਰਾਤ ਸਾਰੀ ਉਹ ਲੱਤਾਂ ਲਾ ਰਿਹਾ। ਹੁਣ ਇਹ ਹਾਲ ਇਹਦਾ ਸੁੱਖੇ ਅਮਲੀ ਦਾ ਹੈ ਵੀ ਇਹਨੂੰ ਹੁਣ ਇਹ ਲੜ ਰਿਹਾ ਆਪਣੇ ਸੁਪਨਿਆਂ 'ਚ ਕਿ ਜੇ ਅਸੀਂ ਜਿਹੜੀ ਦਹਿਸ਼ਤਗਰਦਾਂ ਦੀ ਲੀਡਰਸ਼ਿਪ ਹੈ ਅਸੀਂ ਲੜਾਂਗੇ ਟੂ ਦਾ ਐਂਡ, ਅਸੀਂ ਫਲਾਣਾ ਕਰਾਂਗੇ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਬੜਾ ਸਿਸਟਮੈਟਿਕ ਤਰੀਕੇ ਦੇ ਨਾਲ ਉਹਨਾਂ ਨੇ ਜਿਹੜਾ, ਔਰ ਮੈਂ ਸਮਝਦਾ ਵੀ ਜਿਹਦੇ 'ਚ ਸਾਡੀ ਉੱਥੇ ਬੇਸ ਲੀਡਰਸ਼ਿਪ ਨੂੰ ਬੜੀ ਸਿਆਣਪ ਤੋਂ ਕੰਮ ਲੈਣ ਦੀ ਲੋੜ ਹੈ
ਕਿਉਂਕਿ ਇਹ ਜਿਹੜਾ ਮੁੱਦਾ ਜਿਹੜਾ ਸਾਡੀ ਧਾਰਮਿਕ ਆਜ਼ਾਦੀ ਦੇ ਦਾਇਰਾ ਕਾਰਦਾ, ਮੁੱਢਲੇ ਤੌਰ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਨਾਲ ਕੌਮ ਦੇ ਵਿੱਚ ਜਿਹੜੀ ਹੈ ਜਾਗਰੂਕਤਾ, ਕੌਮ ਖਲੋਤੀ ਜੀ, ਉਹ ਇਸ਼ੂ ਅੱਜ ਵੀ ਉੱਥੇ ਹੀ ਖੜੇ ਨੇ। ਨਾ ਤਾਂ ਬੁਰਜ ਜਵਾਹਰ ਸਿੰਘ ਵਾਲਾ ਚੋਂ ਗੁਰੂ ਗ੍ਰੰਥ ਸਾਹਿਬ ਦਾ 1 ਜੂਨ ਨੂੰ ਚੋਰੀ ਹੋਇਆ ਸਰੂਪ ਬਰਾਮਦ ਹੋਇਆ, ਨਾ ਅਸਲੀ ਲੋਕ ਸਾਹਮਣੇ ਆਏ ਕਿ ਕਿਹੜੇ ਇਹਦੇ ਬਿਹਾਈਂਡ ਨੇ। ਔਰ ਠੀਕ ਕਿਹਾ ਉਸ ਸਰਬੱਤ ਖਾਲਸਾ ਸਟੇਜ ਤੋਂ ਹੀ ਕਿਸੇ ਬੁਲਾਰੇ ਨੇ ਕਿਹਾ ਸੀ ਕਿ ਹਰਸਿਮਰਤ ਕੌਰ ਬਾਦਲ ਦੇ ਖਿਲਾਫ ਕਿਸੇ ਨੇ ਫੇਸਬੁੱਕ ਤੇ ਕੋਈ ਇਤਰਾਜ਼ਯੋਗ ਕਮੈਂਟ ਜਾਂ ਪਿਕਚਰ ਪਾਈ ਵੀ 24 ਘੰਟੇ ਦੇ ਵਿੱਚ ਉਹਨੂੰ ਫੜ ਲਿਆ ਗਿਆ। ਵੀ ਉਦੋਂ ਸਾਰੀਆਂ ਸਟੇਟ ਏਜੰਸੀਆਂ ਔਰ ਪੁਲਿਸ ਜਿਹੜੀ ਹੈ ਬੜੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ, ਪਰ ਇਹ ਬੇਅਦਬੀ ਦੀਆਂ ਘਟਨਾਵਾਂ ਨੂੰ ਕਿਉਂ ਨਹੀਂ ਜਿਹੜਾ ਹੈ ਇਸ ਦੇ ਦੋਸ਼ੀਆਂ ਨੂੰ ਫੜਿਆ ਜਾ ਰਿਹਾ। ਸੋ ਇੱਕ ਪਾਸੇ ਉਹ ਪਾਰਟ ਕੰਟੀਨਿਊਸ ਹੈ ਔਰ ਸਰਬੱਤ ਖਾਲਸਾ ਮੁੱਢਲੇ ਤੌਰ ਦੇ ਉੱਤੇ ਇਹਨਾਂ ਦੇ ਸਾਰੇ ਸਿਸਟਮ ਨੂੰ ਨਕਾਰਦਾ ਔਰ ਇਹਨਾਂ ਨੇ ਸਾਰੀ ਧਾਰਮਿਕ ਲੜਾਈ ਨੂੰ ਮੁੱਢਲੇ ਤੌਰ ਦੇ ਉੱਤੇ ਅਗੇਨ ਕਨਵਰਟ ਕਰਕੇ ਪੋਲੀਟੀਕਲ, ਫਿਰ ਦਹਿਸ਼ਤਗਰਦੀ, ਫਿਰ ਬਾਹਰਲੇ ਸਿੱਖਾਂ ਨੂੰ ਵਿੱਚ ਫਸਾਉਣ ਦੀ ਗੱਲ ਜੋ ਉਹਨਾਂ ਦਾ ਡੀਜੀਪੀ ਸੁਰੇਸ਼ ਅਰੋੜੇ ਨੇ ਆਪਣਾ ਅਸਲੀ ਰੰਗ ਦਿਖਾਣਾ ਸ਼ੁਰੂ ਕੀਤਾ ਔਰ ਇਸ ਦੇ ਨਾਲ ਹੁਣ ਸੁੱਖੇ ਅਮਲੀ ਦਾ ਨਾਲ ISI ਨੂੰ ਜੋੜ ਦੇਣਾ ਤਾਂ ਕਿ ਇੰਟਰਨੈਸ਼ਨਲ ਦਹਿਸ਼ਤਗਰਦੀ ਬਣਾ ਦਿਓ। ਫਿਰ ਮੋਦੀ ਅਗਲੀ ਵਿਜ਼ਿਟ ਵੇਲੇ ਜਦੋਂ ਅਮਰੀਕਾ ਜਾਂ ਕਿਸੇ ਹੋਰ ਮੁਲਕ ਚ ਆਏਗਾ ਫਿਰ ਉਹ ਡੋਜ਼ੀਅਰ ਚੱਕੀ ਆਏਗਾ ਇੱਕ ਹੋਰ ਕਿ ਜੀ ਦੇਖੋ ISI ਦੇ ਫਲਾਣੇ ਬੰਦੇ ਤੇ ਢਿਮਕੇ ਬੰਦੇ ਨਾਲ ਹੀ, ਕਿਉਂਕਿ ਜਗਤਾਰ ਸਿੰਘ ਹਵਾਰਾ ਹੁਣ ਜਿਹੜੇ ਨੇ ਜਥੇਦਾਰ ਅਕਾਲ ਤਖਤ ਨੇ ਔਰ ਉਹਨਾਂ ਦਾ ਸਬੰਧ ਜੋੜ ਕੇ ਦੇਖੋ ਜੀ ਵਧਾਵਾ ਸਿੰਘ ਬੱਬਰ ਨੇ ਵਧਾਈ ਦੇ ਦਿੱਤੀ ਜਗਤਾਰ ਸਿੰਘ ਹਵਾਰੇ ਨੂੰ। ਔਰ ਮੈਂ ਸਮਝਦਾ ਵੀ ਇੱਕ ਪਾਸੇ ਇਹ ਇਹਨਾਂ ਦਾ ਝੂਠਾ ਫਰਾਡ ਹੈ ਔਰ ਦੂਜੇ ਪਾਸੇ ਜੇ ਕੌਮ ਦਾ ਰਿਐਕਸ਼ਨ ਦੇਖਣਾ ਹੈ ਕਿ ਕਿਵੇਂ ਨਾ ਸਿਰਫ ਜਗਤਾਰ ਸਿੰਘ ਹਵਾਰਾ ਇੱਕ ਸਿੱਖ ਨਾਇਕ ਦੇ ਤੌਰ ਤੇ, ਐਕਟਿਵਿਸਟ ਦੇ ਤੌਰ ਤੇ ਉਸ ਸਰਬੱਤ ਖਾਲਸਾ ਗੈਦਰਿੰਗ ਦੇ ਵਿੱਚ ਪ੍ਰਵਾਨੇ ਗਏ, ਸਿੱਖਸ ਫਾਰ ਜਸਟਿਸ ਨੇ ਇਸ ਗੱਲ ਨੂੰ ਅੱਗੇ ਤੋਰਦੇ ਆ ਕਿ ਭਾਈ ਹੁਣ ਉਹ ਸਾਡੇ ਜਥੇਦਾਰ ਨੇ ਔਰ ਉਹ ਪੋਲੀਟੀਕਲ ਪ੍ਰਿਜ਼ਨਰ ਨੇ, ਪੋਲੀਟੀਕਲ ਰੀਜ਼ਨਸ ਕਰਕੇ ਰੱਖਿਆ ਔਰ ਜਿਹੜੇ ਵਾਈਟ ਹਾਊਸ ਦੇ ਉੱਤੇ ਜਵਾਬ ਦੇ ਉਹਨਾਂ ਨੂੰ ਰਿਹਾ ਕੀਤਾ ਜਾਏ। ਔਰ ਜਿਵੇਂ ਰਿਕਾਰਡ 2 ਦਿਨ ਦੇ ਟਾਈਮ 'ਚ 20,000 ਤੋਂ ਜ਼ਿਆਦਾ ਉਹਨਾਂ ਦੀ ਆਪਣੀਆਂ ਰਿਪੋਰਟਾਂ ਨੇ 28 ਹੋ ਗਿਆ 28 ਹੋ ਗਏ। ਸੋ 28,000 ਲੋਕ ਜਿਹੜੇ ਨੇ ਉਹ ਉਸ ਪੈਟੀਸ਼ਨ ਤੇ ਦਸਤਖਤ ਕਰਦੇ ਨੇ। ਸੋ ਇਹ ਫਿਰ ਹੁਣ ਦੇਖਣ ਵਾਲੀ ਗੱਲ ਹੈ ਵੀ ਇਹਨਾਂ ਨੇ ਆਪਣਾ ਹਸ਼ਰ ਕੀ ਕਰਵਾਣਾ। ਅਸੀਂ ਹਿੰਸਾ ਦੇ ਹੱਕ 'ਚ ਨਹੀਂ ਹੈ, ਅਸੀਂ ਹਰ ਗੱਲ ਵਿਦਨ ਇੰਟਰਨੈਸ਼ਨਲ ਲਾਅ, ਵਿਦਨ UN ਲਾਅ ਕਰਨਾ ਚਾਹੁੰਦੇ ਹਾਂ, ਪਰ ਫਿਰ ਇਤਿਹਾਸ ਔਰ ਪਰੰਪਰਾ ਔਰ ਸਾਡੀ ਇਤਿਹਾਸ ਪਰੰਪਰਾ ਜਦੋਂ, ਔਰ ਮੈਨੂੰ ਯਾਦ ਹੈ ਸਾਡੇ ਬਜ਼ੁਰਗਾਂ ਦੇ ਵੇਲੇ ਵੀ ਜਾਂ ਉਸ ਤੋਂ ਪਹਿਲਾਂ ਵੀ ਜਦੋਂ ਕੋਈ ਇਸ ਕਿਸਮ ਦੀ ਐਂਟੀ ਪੰਥ ਕਾਰਵਾਈ ਕਰਦਾ ਸੀ, ਭਾਵੇਂ ਉਹ ਰੱਬ ਦੇ ਵਿਸ਼ਵਾਸ 'ਚ ਕਹਿੰਦੇ ਸੀ, ਤੇ ਇਹ ਉਹਨਾਂ ਦਾ ਹੋਣਾ ਕਿ ਜੀ ਅੱਛਾ ਇਹਨੇ ਇਹ ਧਰੋ ਕਮਾਇਆ, ਇਹਨਾਂ ਦਾ ਰਹਿਣਾ ਕੱਖ ਨਹੀਂ। ਹੁਣ ਰਹਿਣਾ ਕੱਖ ਨਹੀਂ ਦਾ ਮਤਲਬ ਹੁੰਦਾ ਵੀ ਸਾਰੀ ਲੈਗੇਸੀ ਖਤਮ ਜੀ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਹ ਸੁੱਖੇ ਅਮਲੀ ਦਾ ਜਿਹੜਾ ਪਾਰਟ ਤਾਂ ਸਾਹਮਣੇ ਹੈ ਹੀ ਹੈ, ਪਰ ਇਸ 'ਚ ਬਾਕੀ ਵੀ ਸ਼ਾਮਲ ਨੇ। ਜਿਹੜਾ ਉਹ ਕਾਤਲ ਬੇਅੰਤੇ ਦਾ ਪੋਤਾ ਬਿੱਟੂ, ਉਹਨੂੰ ਬੜੀ ਤਕਲੀਫ ਹੈ। ਉਹਨੇ ਕਿਹਾ ਜੀ ਅਸੀਂ ਤਾਂ ਸਿਮਰਨਜੀਤ ਸਿੰਘ ਮਾਨ ਤੇ ਦੂਜਿਆਂ ਦੇ ਘਰਾਂ ਦਾ ਘਿਰਾਓ ਕਰਾਂਗੇ। ਇਹ ਜਿਹੜਾ ਪੰਜਾਬ ਦਾ ਬੜਾ ਹਾਰਡ ਅਰਨਡ ਮਨੀ, ਜਿਹੜਾ ਹਾਰਡ ਅਰਨਡ ਪੀਸ ਔਰ ਹਾਰਮਨੀ, ਇਹਨੂੰ ਡਿਸਟਰਬ ਕਰ ਰਹੇ ਨੇ। ਉਹ ਸੁੱਖਾ ਅਮਲੀ ਪਿਓ ਪੁੱਤਰ, ਇਹ ਫਰੇਜ਼ ਇਹਨਾਂ ਨੇ ਚੰਗੀ ਤਰ੍ਹਾਂ ਯਾਦ ਕੀਤਾ ਹੈ ਕਿ ਜੀ ਅਸੀਂ ਜਿਹੜਾ ਬੜੀ ਮੁਸ਼ਕਲ ਨਾਲ ਸਦਭਾਵਨਾ ਪੈਦਾ ਕੀਤੀ, ਦੂਜਾ ਕੀਤਾ। ਔਰ ਗੁੰਡਾਗਰਦੀ ਦਾ ਆਲਮ ਇਹ ਹੈ ਵੀ ਇਹ ਜਿਹੜੇ 18 ਗੁੰਡਿਆਂ ਨੇ ਬੰਦੀ ਛੋੜ ਦਿਵਸ ਦੀ ਰਾਤ ਗੁਰੂ ਰਾਮਦਾਸ ਸਰਾਂ ਦੇ ਕਮਰੇ ਦੇ ਵਿੱਚ ਤਮਾਕੂ ਨੋਸ਼ੀ, ਸ਼ਰਾਬੀ ਹੋਏ, ਲਾਗਲੀ ਸੰਗਤ ਨੂੰ ਪਤਾ ਲੱਗਾ, ਉਹਨਾਂ ਨੇ ਕੁੱਟਿਆ, ਸਾਹਮਣੇ ਆਏ ਜਿਹੜੇ ਨੇ ਉਹ ਸ਼੍ਰੋਮਣੀ ਕਮੇਟੀ ਦੇ ਹਵਾਲੇ ਕੀਤੇ ਮੈਨੇਜਰ ਦੇ। ਕਿਸੇ ਦੇ ਖਿਲਾਫ ਕੋਈ ਕੇਸ ਨਹੀਂ ਹੈ। ਔਰ ਅੱਜ ਦਲ ਖਾਲਸਾ ਨੇ ਇਸ ਨੂੰ ਚੈਲੰਜ ਕੀਤਾ ਪਬਲਿਕਲੀ। ਉਹਨਾਂ ਨੇ ਕਿਹਾ ਜੀ ਅਸੀਂ ਪੀਸਫੁਲ ਪ੍ਰੋਟੈਸਟ ਕੀਤਾ, ਨਾਰੇ ਜ਼ਰੂਰ ਲਾਏ ਨੇ, ਕਾਲੇ ਝੰਡੇ ਵੀ ਦਿਖਾਏ ਨੇ, ਪਰ ਇਹ ਜਿਹੜੇ ਤਲਵਾਰਾਂ ਲਹਿਰਾਣ ਵਾਲੇ ਔਰ ਜਿਹੜੇ ਦੂਜੇ ਕਰਨ ਵਾਲੇ ਨੇ ਸਾਰੇ ਇਹਨਾਂ ਦੇ ਲਿਆਂਦੇ ਉਹ ਗੁੰਡੇ ਸੀ, ਜਿਹੜੇ ਕਿ ਇਹਦੇ ਮੱਕੜ ਦੇ ਕਹਿਣ ਤੇ ਸ਼੍ਰੋਮਣੀ ਕਮੇਟੀ ਮੈਂਬਰ ਆਪਣੇ ਨਾਲ ਲੈ ਕੇ ਆਏ। ਔਰ ਉਹਨਾਂ ਨੇ ਕਿਹਾ ਕਿ ਵੀ ਇਸ ਦੀ ਤਹਿਕੀਕਾਤ ਹੋਣੀ ਚਾਹੀਦੀ ਹੈ। ਔਰ ਇਸ ਵਿਸ਼ੇ ਦੇ ਉੱਤੇ ਅੱਜ ਸਰਬਜੀਤ ਸਿੰਘ ਘੁਮਾਣ ਜਿਨ੍ਹਾਂ ਨੇ ਦਲ ਖਾਲਸਾ ਔਰ ਪੰਚ ਪ੍ਰਧਾਨੀ ਨੇ ਉਹ ਪ੍ਰੋਟੈਸਟ ਕੀਤਾ, ਉਹ ਗੱਲਬਾਤ ਕਰਨਗੇ TV 84 ਨਿਊਜ਼। ਔਰ ਜਿਹੜੀਆਂ ਪੰਜਾਬ ਦੀਆਂ ਡਿਵੈਲਪਮੈਂਟਸ ਨੇ ਉਹਨਾਂ ਬਾਰੇ ਬੂਟਾ ਸਿੰਘ ਖੜੋਤ ਜਿਹੜੇ ਅਮਰੀਕਾ 'ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ, 15 ਮਿੰਟ ਦੀ ਗੱਲਬਾਤ ਉਹਨਾਂ ਦੀ ਹੋਏਗੀ। ਸੋ ਦਰਸ਼ਕ ਔਰ ਸਰੋਤੇ ਜ਼ਰੂਰ ਉਸ ਨੂੰ ਵੀ ਸੁਣਨ ਔਰ ਦੇਖਣ। ਡਾਕਟਰ ਸਾਹਿਬ, ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਇਹ ਸਾਰੀਆਂ ਡਿਵੈਲਪਮੈਂਟਸ ਹੋ ਰਹੀਆਂ ਨੇਗੀਆਂ,
ਤੇ ਸਰਕਾਰ ਨੇ ਸਾਰਾ ਮਤਲਬ ਬਾਹਰਲੇ ਸਿੱਖਾਂ ਨੂੰ ਇਨਵੋਲਵ ਕਰਕੇ ਹੁਣ ਪਾਕਿਸਤਾਨ ਦਾ ਨਾਲ ISI ਦਾ ਇਨਵੋਲਵ ਕਰਕੇ ਉਹ ਕੀਤਾ, ਮਤਲਬ ਇਹਨੂੰ ਇੱਕ ਧਾਰਮਿਕ ਇਸ਼ੂ ਚੋਂ ਸਰਬੱਤ ਖਾਲਸੇ ਚੋਂ ਕੱਢ ਕੇ ਇਹਨੂੰ ਇੱਕ ਪੋਲੀਟੀਕਲ ਈਡੀਅਮ ਚ ਕਨਵਰਟ ਕਰਨ ਦੀ ਲਾਈਨ ਤੇ ਤੁਰੇ ਨੇ। ਤੇ ਇਹਦੇ ਚ ਮਤਲਬ ਤੇ ਜਿਹੜੀ ਸਾਡੀ ਮੇਨ ਲੀਡਰਸ਼ਿਪ ਸੀਗੇ 20 ਬੰਦੇ, ਉਹਨਾਂ ਨੂੰ ਸੈਡੀਸ਼ਨ ਦੇ ਚਾਰजेस ਚ ਜੇਲ੍ਹ ਭੇਜ ਦਿੱਤਾ। ਕੀ ਅੱਗੇ ਸਟੈਪ ਹੋਣਾ ਚਾਹੀਦਾ? ਦੇਖੋ, ਇਸ ਬਾਰੇ ਮੈਂ ਇਸ ਪ੍ਰੋਗਰਾਮ 'ਚ ਅਜੇ ਡਿਸਕਸ ਨਹੀਂ ਕਰਾਂਗਾ ਜੀ, ਪਰ ਮੈਂ ਇਨ ਟੱਚ ਹਾਂ ਉੱਥੋਂ ਦੀ ਲੀਡਰਸ਼ਿਪ ਨਾਲ ਵੀ, ਇੱਥੋਂ ਦੀ ਵੀ, ਔਰ ਸਾਨੂੰ ਕਿਵੇਂ ਸਟ੍ਰੈਟੇਜਾਈਜ਼ ਕਰਨਾ ਚਾਹੀਦਾ ਹੈ ਇਹਦੇ ਬਾਰੇ ਅਸੀਂ ਜ਼ਰੂਰ ਆਉਣ ਵਾਲੇ ਦਿਨਾਂ 'ਚ ਗੱਲ ਕਰਾਂਗੇ। ਜੀ ਡਾਕਟਰ ਸਾਹਿਬ, ਇਸੇ ਦੇ ਨਾਲ ਡਾਕਟਰ ਸਾਹਿਬ ਅਸੀਂ ਬ੍ਰੇਕ ਲੈਂਦੇ ਹਾਂ। ਵੀਅਰਸ ਮਿਲਦੇ ਹਾਂ ਜੀ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।